दर्शकों ब्रेक तो बाद तुहाडा स्वागत है। जी डॉक्टर साहब प्रोग्राम नूं होर अगे वधाने आ अगले इशू दे नाल। जी डॉक्टर साहब की विचार ने तुहाडे? देखो जिहड़ा अक्सर असीं ये जिक्र करते हैं कि इस वेले कांग्रेस और बीजेपी इन्हां दे विच वैसे तो शुरू तो ही कांग्रेस सॉफ्ट हिंदूत्व और बीजेपी हार्ड हिंदूत्व की झंडा बरदार रही है, पर हुण इन्हां दोनों पार्टियां दे विच होड़ लगी हुई है। कांग्रेस बराबर कंपीटीशन ते है। गुजरात चोणां इहदा सबूत ने कि वो प्रूव कर रहे हैं कि असीं भी हार्ड हिंदूत्व के हमायती हैं जी। एक पारसी मूल दे बंदे दा पुत्तर राहुल गांधी फिरोज गांधी दा पुत्तर और फिरोज गांधी दा प्यो भी गुजरात नाल संबंधित सी। वो हुण दिन रात जिथे 15 तो ज़्यादा मंदिरां दे विच गया उत्थे वो ये बार बार साबित कर रहा है कि वो बड़ा डिवाउट जिहड़ा है वो हिंदू है और उसने जिहड़ा है इस वेले हिंदुत्व का झंडा चुक्या है। लेकिन इहदे बावजूद ये इवें ही है जिवें कि एक गुंडे की टैरीटरी हुंदी है जिहड़ा उत्थों दुकानां तो हफ्ता गराह रहा हुंदा है ते कोई होर आके उहदे च वड़ना चाहे उहनूं लगदा भी ये तां मेरा हलका है, इहदे च किवें आ वड़िया। सो हुण बीजेपी नूं लगदा है कि भी ये गुजरात तां साडी पहली लैबोरेटरी सी हिंदुत्व दी जिहदे च असीं 2002 च हज़ारां मुसलमान मार के उन्हां दी 10% पॉपूलेशन नूं नकारा कीता और उहदे चों मोदी नूं एक वड्डा योधा बना के उभार के उन्होंने प्रधानमंत्री की कुर्सी ते बिठाया भी ये साडे इत्थे आके किहड़ा काम ये लगा होया करन मंदिरां च जाना जा। सो उन्हां दा भी लगातारता नाल यतन है किते ना किते उन्होंने डिक्राई करन दा। सो इस कंपीटीशन दे विच असीं देखदे हैं कि जिहड़ा हिंदुत्व दा एजेंडा है वो होर भी अगे पुश हो रहा है। हुण जिहड़ी लेटेस्ट कंट्रोवर्सी दा रीजन बनिया और जिहदी अज खबर सारे मीडिया च है सोमनाथ मंदिर। हुण जदों भी महमूद गजनवी का जिक्र हुंदा है भारत दे उत्ते जां उस खित्ते दे विच खास तौर ते उत्तर दे विच हमलिਆਂ ਦਾ ते महमूद गजनवी का जिहड़ा कि एक लुटेरा सी अफगानिस्तान चों आया गजनी शहर चों सीधा सोमनाथ मंदिर तक गया और उसने उत्थे तबाही और उदों ये नहीं है कि भी ये ठीक है भी ये इन्हां दे विच रिलीजीअस झील भी जिहड़ी है ਉਹ ਜਿਹੜਾ ਬੁੱਤੋ ਸ਼ਿਕਨ ਵਾਲੀ ਸੀ ਪਰ ਜ਼ਿਆਦਾ ਰੀਜ਼ਨ ਇਹ ਲੁਟੇਰੇ ਸੀ ਔਰ ਉਸ ਵੇਲੇ ਦੇ ਰਾਜੇ ਜਿਹੜੇ ਨੇ ਪੰਡਤਾਂ ਦੇ ਨਾਲ ਰਲੇ ਹੋਏ ਬਹੁਤ ਸਾਰੇ ਜਿਹੜੇ ਉਹਨਾਂ ਦੇ ਖਜ਼ਾਨੇ ਹੁੰਦੇ ਸੀ ਉਹ ਮੰਦਰਾਂ ਦੇ ਵਿੱਚ ਮਹਿਫੂਜ਼ ਰੱਖੇ ਹੁੰਦੇ ਸੀ। ਸੋ ਜਿਹੜੇ ਇਹਨਾਂ ਹਮਲਾਵਰਾਂ ਦੇ ਹਮਲੇ ਮੰਦਰਾਂ ਦੇ ਉੱਤੇ ਨੇ ਉਹ ਕੋਈ ਜ਼ਰੂਰੀ ਤੌਰ ਤੇ ਹੀ ਨਹੀਂ ਹੈ ਕਿ ਵੀ ਉਹ ਕੋਈ ਬੁੱਤ ਤੋੜਨ ਲਈ ਜਾਂਦੇ ਸੀ, ਉਹ ਇੱਕ ਰੀਜ਼ਨ ਸੀ ਨਾਲ ਉਹਦੇ ਜੁੜ ਜਾਂਦਾ ਪਰ ਮੁੱਖ ਇਹ ਲੁਟੇਰੇ ਸੀ ਔਰ ਇਹਨਾਂ ਨੂੰ ਸੀ ਵੀ ਦੌਲਤ ਕਿੱਥੇ ਹੈ। ਸੋ ਸੋਮਨਾਥ ਮੰਦਰ ਜਿਹੜਾ ਕਿ ਗੁਜਰਾਤ ਦੇ ਵਿੱਚ ਅੱਜ ਕਿਸੇ ਵੇਲੇ ਸੌਰਾਸ਼ਟਰ 'ਚ ਸੀ ਉਸ ਖਿੱਤੇ 'ਚ ਉਸ ਨੂੰ ਮਹਿਮੂਦ ਗਜ਼ਨਵੀ ਨੇ ਵੀ ਔਰ ਹੋਰ ਵੀ ਫਿਰ ਲੁਟੇਰੇ ਆਉਂਦੇ ਰਹੇ ਔਰ ਉਹਨੂੰ ਲੁੱਟਦੇ ਰਹੇ। ਔਰ ਜਦੋਂ ਅਸੀਂ ਈਵਨ ਹਿਸਟੋਰੀਕਲ ਪਰੰਪਰਾ ਦੀ ਵੀ ਗੱਲ ਕਰਦੇ ਹਾਂ ਸੋਮਨਾਥ ਮੰਦਰ ਦੇ ਦਰਵਾਜ਼ਿਆਂ ਦੀ ਗੱਲ ਹੁੰਦੀ ਹੈ ਕਿ ਕਿਵੇਂ ਉਹਨੂੰ ਵਾਪਸ 18ਵੀਂ ਸਦੀ ਦੇ ਵਿੱਚ ਸਿੱਖ ਮੋੜ ਕੇ ਲਿਆਏ। ਹੁਣ ਦੋ ਗੱਲਾਂ ਇਹ ਸਾਰੇ ਚੋਂ ਨਿਕਲਦੀਆਂ ਨੇ। ਮੈਂ ਉਹਦੇ ਹਿਸਟੋਰੀਕਲ ਜਾਂ ਦੂਸਰੇ ਪਾਸੇ ਵੱਲ ਨਹੀਂ ਜਾਵਾਂਗਾ। ਜਿਹੜੀ ਅੱਜ ਕੰਟਰੋਵਰਸੀ ਹੈ ਇਸ ਦੇ ਉੱਤੇ ਸੋਮਨਾਥ ਮੰਦਰ ਦੀ ਤਬਾਹੀ ਮਹਿਮੂਦ ਗਜ਼ਨਵੀ ਨਾਲ ਸ਼ੁਰੂ ਹੋਈ ਬਾਅਦ 'ਚ ਵੀ ਜਾਰੀ ਰਹੀ ਹੋਏਗੀ ਕਿਉਂਕਿ ਉਹ ਜਿਹੜੇ ਲਗਾਤਾਰ ਫਿਰ ਹਮਲਾਵਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਿਹਾ ਔਰ ਬਾਅਦ ਦੇ ਵਿੱਚ ਦਿੱਲੀ ਤਖਤ ਦੇ ਉੱਤੇ ਜਿਹੜੇ ਨੇ ਕੋਈ ਖਿਲਜੀ ਔਰ ਬਾਅਦ ਦੇ ਵਿੱਚ ਤੁਰਕ ਔਰ ਬਾਬਰ ਮੁਗਲ ਇਹ ਸਾਰੇ ਆਉਂਦੇ ਚਲੇ ਗਏ। ਲੇਕਿਨ ਜਿਹੜੀ ਜਦੋਂ ਅਸੀਂ ਪੋਸਟ 47 ਭਾਰਤ ਦੀ ਗੱਲ ਕਰਦੇ ਹਾਂ ਪਾਰਟੀਸ਼ਨ ਤੋਂ ਬਾਅਦ ਜਿਹਨੂੰ ਇੱਕ ਪਾਸੇ ਸਿੱਖ ਲੀਡਰਾਂ ਨੂੰ ਲੱਗਦਾ ਸੀ ਵੀ ਇਹ ਸਾਡੇ ਲਈ ਜਿਹੜਾ ਉੱਤਰ ਦੇ ਵਿੱਚ ਸਾਨੂੰ ਨੌਰਥ ਖਿੱਤਾ ਦੇਣਗੇ ਗਲੋ ਆਫ ਫਰੀडम ਅਸੀਂ ਇੰਜੋਏ ਕਰਾਂਗੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਇਹਨਾਂ ਦੇ ਸੈਕੂਲਰਿਜ਼ਮ ਦੇ ਝਾਂਸੇ 'ਚ ਫਸੇ ਹੋਏ ਸੀ ਉੱਥੇ ਕਿਵੇਂ ਕੁਆਇਟਲੀ ਹਿੰਦੂਇਜ਼ਮ ਜਾਂ ਜਿਹੜੀ ਇਹ ਬ੍ਰਾਹਮਣ ਥਿੰਕਿੰਗ ਹੈ ਉਹਨੇ ਪ੍ਰਗਟਾਵਾ ਕੀਤਾ ਸੀ ਕਿ ਕਿਵੇਂ 1000 ਸਾਲ ਦੀ ਗੁਲਾਮੀ ਬਾਅਦ ਜਿਹੜਾ ਅਸੀਂ ਵਾਪਸ ਹੁਣ ਸਾਡਾ ਹਿੰਦੂਤਵਾ ਦਾ ਰਾਜ ਹੋਏਗਾ ਉਹ ਸੋਮਨਾਥ ਮੰਦਰ ਤੋਂ ਉਹਦਾ ਸਬੂਤ ਸ਼ੁਰੂ ਹੁੰਦਾ ਹੈ ਕਿ ਉਸ ਵੇਲੇ ਹੋਮ ਮਿਨਿਸਟਰ ਪਟੇਲ ਸੀ। ਉਦੋਂ ਜੇ ਗੁਜਰਾਤ ਮਹਾਰਾਸ਼ਟਰ ਦੋ ਸਟੇਟਾਂ ਨਹੀਂ ਸੀ ਬਣੀਆਂ ਸੌਰਾਸ਼ਟਰ ਸਟੇਟ ਸੀ ਔਰ ਉਹਦੇ 'ਚ ਰਜਿੰਦਰ ਪ੍ਰਸਾਦ ਪੱਕਾ ਗੰਗਾ ਜਲ ਨਾਲ ਹੱਥ ਧੋਣ ਵਾਲਾ 2 ਵੇਲੇ ਜ਼ਮੀਨ ਤੇ ਬਹਿ ਕੇ ਪੂਜਾ ਕਰਕੇ 2 ਵੇਲੇ ਦੀ ਰੋਟੀ ਖਾਣ ਵਾਲਾ ਉਹਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕੋਈ ਵੀ ਪ੍ਰੈਕਟਿਸਿੰਗ ਹਿੰਦੂ ਹੈ ਉਹ ਆਪਣੇ ਕਰਮਕਾਂਡ ਕਰਨ ਜੀ ਸਦਕੇ ਕਰਨ ਪਰ ਰਜਿੰਦਰ ਪ੍ਰਸਾਦ ਨੇ ਔਰ ਪਟੇਲ ਨੇ ਇਹ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਪੂਰਾ ਦਬਾਅ ਬਣਾਇਆ ਕਿ ਸੋਮਨਾਥ ਮੰਦਰ ਜਿਹੜਾ ਹੈ ਇਹ ਸਰਕਾਰੀ ਖਰਚੇ ਦੇ ਉੱਤੇ ਕਿਉਂਕਿ ਹੁਣ ਹਿੰਦੂਆਂ ਦਾ ਰਾਜ ਆ ਗਿਆ ਇਹ ਸਾਡਾ ਹਿੰਦੂ ਪ੍ਰਾਈਡ ਸੀ
ਇਸ ਨੂੰ ਜਿਹੜਾ ਉਹ ਬਿਲਟ ਕੀਤਾ ਜਾਏ। ਜੀ ਹਾਲਾਂਕਿ ਨਹਿਰੂ ਜਿਹੜਾ ਭਾਵੇਂ ਅਦਰਵਾਈਜ਼ ਉਹ ਕਸ਼ਮੀਰੀ ਪੰਡਤ ਹੋਣ ਦੇ ਨਾਤੇ ਉਹਦੇ ਤੁਸੀਂ ਡਿਸਕਵਰੀ ਆਫ ਇੰਡੀਆ ਪੜ੍ਹੋ, ਤੁਸੀਂ ਉਹਦੇ 'ਚ ਹਿੰਦੂ ਪ੍ਰਾਈਡ ਦੇਖ ਸਕਦੇ ਹੋ, ਪਰ ਕਿਉਂਕਿ ਉਹ ਆਪਣਾ ਇਮੇਜ ਇੱਕ ਇੰਟਰਨੈਸ਼ਨਲ ਫਿਗਰ ਦੇ ਤੌਰ ਤੇ ਵੀ ਦੇਖ ਰਿਹਾ ਸੀ, ਉਹਨੂੰ ਲੱਗਦਾ ਸੀ ਕਿ ਜੇ ਸਟੇਟ ਦਾ ਇਨਵੋਲਵ ਹੋਏਗੀ, ਮਨੀ ਇਨਵੋਲਵ ਹੋਏਗੀ, ਤੇ ਉਹਦੇ 'ਚ ਸਾਡਾ ਜਿਹੜਾ ਅਸੀਂ ਸੈਕੂਲਰਿਜ਼ਮ ਦਾ ਸੌਦਾ ਵੇਚਣਾ ਚਾਹੁੰਦੇ ਹਾਂ, ਇਹ ਤਾਂ ਫਿਰ ਹਿੰਦੂ ਰਾਸ਼ਟਰ ਬਣੇਗਾ। ਉਹ ਦੋਵੇਂ ਰਜਿੰਦਰ ਪ੍ਰਸਾਦ ਔਰ ਪਟੇਲ ਗਾਂਧੀ ਕੋਲ ਪਹੁੰਚ ਗਏ। ਗਾਂਧੀ ਅਜੇ ਜਿਉਂਦਾ ਸੀ, ਇਹ ਇਮੀਡੀਏਟ ਬਾਅਦ ਦੀ ਗੱਲ ਹੈ, ਔਰ ਗਾਂਧੀ ਨੇ ਆਪਣੀ ਬਲੈਸਿੰਗ ਦਿੱਤੀ। ਉਹਨੇ ਕਿਹਾ ਜੀ ਵਾਹ ਕਿਆ ਬਾਤ ਹੈ। ਹਾਲਾਂਕਿ ਉਹਨੇ ਜਸ ਨਹਿਰੂ ਨੂੰ ਵੀ ਖੁਸ਼ ਰੱਖਣਾ ਸੀ, ਉਹਨੇ ਕਿਹਾ ਜੀ ਕੋਸ਼ਿਸ਼ ਕਰੋ ਸਰਕਾਰੀ ਪੈਸਾ ਨਾ ਇਸਤੇਮਾਲ ਹੋਏ, ਜਨਤਾ ਦੀ ਡੋਨੇਸ਼ਨ ਦੇ ਨਾਲ ਬਣੇ। ਪਰ ਉਹ ਤਾਂ ਗੱਲ ਸਿਰਫ ਗਾਂਧੀ ਦੀ ਉਹ ਪਰਮਿਸ਼ਨ ਹੀ ਲੈਣਾ ਚਾਹੁੰਦੇ ਸੀ ਕਿ ਸਰਕਾਰ ਉਹਨੂੰ ਬਣਾਏਗੀ। ਸਰਕਾਰੀ ਪੈਸਾ ਵੀ ਸੈਂਕੜਿਆਂ ਕਰੋੜ ਦਾ ਇਸਤੇਮਾਲ ਹੋਇਆ, ਸੌਰਾਸ਼ਟਰ ਸਰਕਾਰ ਨੇ ਵੀ ਜਿਹੜੀ ਵੱਡੀ ਫੰਡਿੰਗ ਦਿੱਤੀ। ਔਰ ਫਿਰ ਇਹੀ ਨਹੀਂ, ਸੋਮਨਾਥ ਮੰਦਿਰ ਦੇ ਉਦਘਾਟਨ ਲਈ ਡਾਕਟਰ ਰਜਿੰਦਰ ਪ੍ਰਸਾਦ ਐਜ਼ ਏ ਪਹਿਲਾ ਰਾਸ਼ਟਰਪਤੀ, ਪਹਿਲਾ ਗਵਰਨਰ ਜਨਰਲ ਉਹਨਾਂ ਦਾ ਜਿਹੜਾ ਉਹ ਮਾਊਂਟ ਬੈਟਨ ਸੀ, ਔਰ ਪਹਿਲਾ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਪੰਡਤ ਬਿਹਾਰ ਦਾ ਜੀ, ਉਹਨੇ ਹਾਲਾਂ ਨਹਿਰੂ ਨਹੀਂ ਸੀ ਚਾਹੁੰਦਾ। ਨਹਿਰੂ ਨੂੰ ਸੀ ਕਿ ਵੀ ਜਿਹੜਾ ਅਸੀਂ ਧੋਖਾ ਦੇ ਕੇ ਸੈਕੂਲਰ ਇਮੇਜ ਵੇਚਣਾ, ਇਹਦੇ ਪਹਿਲੀ ਸਟੇਜ ਤੇ ਹੀ ਘੁੰਡ ਜਿਹੜਾ ਚੱਕਿਆ ਜਾਏਗਾ। ਲੇਕਿਨ ਰਜਿੰਦਰ ਪ੍ਰਸਾਦ ਗਿਆ, ਉਦੋਂ ਤੱਕ ਜਦੋਂ ਬਣਿਆ ਮੰਦਿਰ ਉਦੋਂ ਤੱਕ ਮਰ ਚੁੱਕੇ ਸੀ, ਗਾਂਧੀ ਦੀ ਅਸੈਸੀਨੇਸ਼ਨ ਹੋ ਗਈ ਸੀ, ਪਟੇਲ ਵੀ ਕੁਦਰਤੀ ਮੌਤ ਮਰ ਚੁੱਕਾ ਸੀ, ਪਰ ਉਹਦਾ ਉਦਘਾਟਨ ਰਜਿੰਦਰ ਪ੍ਰਸਾਦ ਨੇ। ਇਹ ਬੈਕਗਰਾਉਂਡ ਜ਼ਰੂਰੀ ਹੈ ਸਮਝਣੀ ਕਿ ਹੁਣ ਜਦੋਂ ਰਾਹੁਲ ਗਾਂਧੀ ਅੱਜ ਪਿਛਲੇ ਕੱਲ ਸੋਮਨਾਥ ਮੰਦਿਰ 'ਚ ਗਿਆ ਤੇ ਉੱਥੋਂ ਜਿਹੜਾ ਉੱਥੇ ਉਹਨਾਂ ਨੇ, ਹੁਣ ਤੁਸੀਂ ਇਹਨਾਂ ਦਾ ਮੰਦਿਰਾਂ ਦਾ ਦੂਜਾ ਕਰੈਕਟ, ਬਹੁਤ ਵਾਰੀ ਅਸੀਂ ਆਪਣੇ ਸਿੱਖ ਧਰਮ ਦੀ ਬਿਊਟੀ ਨੂੰ ਨਹੀਂ ਸਮਝਦੇ ਜੀ। ਸਾਡੇ ਤਾਂ ਜੈਂਦਰ ਆਵਤ ਕਬੀਰ, ਜੈਂਦਰ ਆਵਤ ਜਾਤਿਓ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸੇ, ਉੱਥੇ ਕੋਈ ਰੋਕਦਾ ਹੀ ਨਹੀਂ ਹੈ। ਹੁਣ ਉੱਥੇ ਸੋਮਨਾਥ ਮੰਦਿਰ 'ਚ ਦੋ ਕਿਸਮ ਦੇ ਰਜਿਸਟਰ ਰੱਖੇ ਹੋਏ ਨੇ, ਹਿੰਦੂਆਂ ਲਈ ਖੁੱਲ੍ਹਾ, ਜਿਹੜਾ ਨਾਨ ਹਿੰਦੂ ਰਜਿਸਟਰ ਹੈ ਉਹਦੇ ਤੇ ਉਹ ਜਾ ਸਕਦਾ ਕੋਈ ਵੀ, ਪਰ ਉਹਨੂੰ ਉਹਦੇ 'ਚ ਆਪਣਾ ਰਜਿਸਟਰ ਕਰਨਾ ਪੈਂਦਾ ਕਿ ਵੀ ਮੈਂ ਜਿਹੜਾ ਉਹ ਹਿੰਦੂ ਨਹੀਂ ਹੈ ਜੀ। ਹੁਣ ਜਿਹੜਾ ਇਸ਼ੂ ਜਦੋਂ ਰਾਹੁਲ ਗਾਂਧੀ ਗਿਆ, ਉਹਨੇ ਅੰਦਰ ਪੂਜਾ ਵੀ ਕੀਤੀ, ਉਹਨੂੰ ਜੋ ਵੀ ਹੈ ਉਹਨੇ ਆਪਣਾ ਉਤਕਰਮ ਕਾਂਡ ਕੀਤਾ, ਪਰ ਬੀਜੇਪੀ ਨੇ ਇਸ਼ੂ ਚੁੱਕ ਲਿਆ। ਉਹਨਾਂ ਨੇ ਕਿਹਾ ਕਿ ਜੀ ਇਹ ਅਹਿਮਦ ਪਟੇਲ ਵੀ ਉਹਦੇ ਨਾਲ ਸੀ, ਉੱਥੋਂ ਗੁਜਰਾਤ ਤੋਂ ਕਾਂਗਰਸ ਦਾ ਲੀਡਰ ਹੈ, ਉਹ ਤਾਂ ਨਾਨ ਹਿੰਦੂ ਹੈ, ਸੋ ਉਹਨੇ ਤਾਂ ਉਸ ਰਜਿਸਟਰ 'ਚ ਆਪਣਾ ਨਾਮ, ਉਹਨਾਂ ਨੇ ਕਿਹਾ ਜੀ ਰਾਹੁਲ ਗਾਂਧੀ ਦਾ ਨਾਮ ਵੀ ਉਸ ਰਜਿਸਟਰ 'ਚ ਭਰਿਆ ਹੈ, ਕਾਂਗਰਸ ਦੇ ਸਪੋਕਸਮੈਨ ਨੇ ਜਾਂ ਮੀਡੀਆ ਇੰਚਾਰਜ ਨੇ, ਜਿਹੜਾ ਨਾਨ ਹਿੰਦੂਆਂ ਦਾ ਰਜਿਸਟਰ ਹੈ। ਸੋ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਰਾਹੁਲ ਗਾਂਧੀ ਜਿਹੜਾ ਹੈ ਇਹ ਹਿੰਦੂ ਨਹੀਂ ਹੈ, ਇਹ ਪਾਰਸੀ ਹੈ। ਰਾਹੁਲ ਗਾਂਧੀ ਦੀ ਮਾਂ ਜਿਹੜੀ ਪਿਓ ਵੱਲੋਂ ਪਾਰਸੀ ਹੈ, ਮਾਂ ਉਹਦੀ ਕੈਥੋਲਿਕ ਹੈ। ਜਦੋਂ ਪੋਪ ਵੀ ਆਇਆ ਉਹਨੇ ਵੈਲਕਮ ਕੀਤਾ ਸੋਨੀਆ ਗਾਂਧੀ, ਪ੍ਰੈਕਟਿਸਿੰਗ ਕ੍ਰਿਸਚਨ ਹੈ। ਹੁਣ ਇਸ ਸਾਰੇ ਨੂੰ ਬੀਜੇਪੀ ਤਾਂ ਆਪਣੀ ਗੇਮ ਤੇ ਉਹਨਾਂ ਨੂੰ ਲੱਗਦਾ ਕਿ ਵੀ ਜਿਵੇਂ ਉਹ ਗੁੰਡੇ ਨੂੰ ਲੱਗਦਾ ਵੀ ਮੇਰੀ ਗਲੀ 'ਚ ਆ ਕੇ ਹਫ਼ਤਾ ਕਿੱਥੋਂ ਮੰਗਣ ਲੱਗ ਗਏ। ਲੇਕਿਨ ਮੈਂ ਗੱਲ ਕਰਦਾ ਵੀ ਉੱਥੇ ਫਿਜ਼ਾ ਕਿਸ ਕਦਰ ਬਦਲ ਚੁੱਕੀ ਹੈ। ਰਾਹੁਲ ਗਾਂਧੀ ਕਿਸੇ ਮਸਜਿਦ 'ਚ ਨਹੀਂ ਗਿਆ, ਕੋਈ ਮੁਸਲਮਾਨਾਂ ਤੱਕ ਪਹੁੰਚ ਨਹੀਂ ਕੀਤੀ, ਔਰ ਜਦੋਂ ਹੁਣ ਇਹ ਰਾਹੁਲ ਗਾਂਧੀ ਦੇ ਉੱਤੇ ਇਲਜ਼ਾਮ ਲੱਗਾ ਤੇ ਜਿਹੜਾ ਕਾਂਗਰਸ ਦਾ ਸਪੋਕਸਮੈਨ ਹੈ ਸੂਰਜੇਵਾਲਾ, ਉਹਦੀ ਐਗਜ਼ੈਕਟ ਸਟੇਟਮੈਂਟ ਹੈ, ਦਾ ਕਾਂਗਰਸ ਅਕਿਊਜ਼ਡ ਬੀਜੇਪੀ ਆਫ ਹੈਚਿੰਗ ਕੰਸਪੀਰੇਸੀ ਅਗੇਂਸਟ ਇਟਸ ਲੀਡਰ ਐਂਡ ਇਨਸਿਸਟਡ Rahul Gandhi has declared himself as a Shiv Bhagat, Lord Shiva devotee, and is a Janautari, sacred thread wearing Hindu. ਉਹਨੇ ਕਿਹਾ ਜੀ ਰਾਹੁਲ ਗਾਂਧੀ ਜਿਹੜਾ ਹੈ ਉਹਨੇ ਤਾਂ ਐਲਾਨ ਕੀਤਾ ਕਿ ਉਹ ਸ਼ਿਵ ਭਗਤ ਵੀ ਹੈ ਔਰ ਉਹਨੇ ਜਨਊ ਪਾਇਆ ਹੋਇਆ। ਹੁਣ ਜਨਊ ਪਾਉਣਾ ਜਿਹੜਾ ਹੈ, ਜਨਊ ਦੀ ਇੱਕ ਰਸਮ ਹੁੰਦੀ ਹੈ, ਧਾਗੇ ਦਾ ਉਹਨੇ ਜਨਊ ਪਾਇਆ। ਹੁਣ ਇਹ ਤੁਸੀਂ ਦੇਖੋ ਕਿ ਵੀ ਇਹ ਕੰਪੀਟੀਸ਼ਨ ਚੱਲ ਰਿਹਾ ਹੈ ਕਿ ਵੀ ਇਧਰ ਮੋਦੀ ਬ੍ਰਾਂਡ RSS ਦੀ ਵਿਚਾਰਧਾਰਾ ਹੈ ਜਿਹੜੀ ਜ਼ਬਰਦਸਤੀ ਜਿਹੜਾ ਹਰ ਇੱਕ ਨੂੰ ਹਿੰਦੂ ਬਣਾ ਰਹੀ ਹੈ ਔਰ ਕਨਸਟੀਟਿਊਸ਼ਨਲੀ ਇੰਡੀਆ ਨੂੰ ਹਿੰਦੂ ਡਿਕਲੇਅਰ ਕਰ ਰਹੀ ਹੈ। ਔਰ ਇਧਰ ਨਾ ਸਿਰਫ ਰਾਹੁਲ ਗਾਂਧੀ ਜਿਹੜਾ ਹੈ ਉਹਨੂੰ ਉਹ ਮੰਦਿਰਾਂ 'ਚ ਜਾ ਕੇ ਉਹ ਘੰਟੀਆਂ ਖੜਕਾ ਰਿਹਾ ਹੈ ਤੇ ਪੂਜਾ ਅਰਚਾ ਕਰ ਰਿਹਾ ਹੈ, ਉਹ ਆਪਣਾ ਹਿੰਦੂਤਵੀ ਕਾਰਡ ਜਿਹੜਾ ਹੈ ਉਹ ਸ਼ੋਅ ਕਰ ਰਹੇ ਨੇ ਕਿ ਜੀ ਇਹ ਸ਼ਿਵ ਜੀ ਦਾ ਭਗਤ ਹੈ ਔਰ ਇਹਦੇ ਗਲ 'ਚ ਜਨਊ ਪਾਇਆ ਹੋਇਆ ਹੈ। ਤੇ ਹੁਣ ਜਿਹੜੇ ਸਾਡੇ ਪੰਜਾਬ ਦੇ ਇਹਦੇ ਰਾਹੁਲ ਗਾਂਧੀ ਦਾ ਕਾਂਗਰਸ ਪ੍ਰਧਾਨ ਬਣਾਉਣ ਲਈ ਸਭ ਤੋਂ ਪਹਿਲਾਂ ਲੌਬੀ ਅਮਰਿੰਦਰ ਸਿੰਘ, ਹਾਲਾਂ ਸ਼ੁਰੂ 'ਚ ਉਹਨੇ ਬਾਜਵੇ ਨੂੰ ਖੜਾ ਕੀਤਾ ਸੀ, ਉਹ ਇਹ ਨੇੜੇ ਨਹੀਂ ਸੀ, ਔਰ ਕਿਸ ਕਿਸਮ ਦਾ ਇਹ ਚੱਲ ਰਿਹਾ। ਸੋ ਤੁਸੀਂ ਉਸ ਮੁਲਕ ਦੇ ਵਿੱਚ ਜਿੱਥੇ ਹੁਣ ਇਹ ਕੰਪੀਟੀਸ਼ਨ ਹੈ ਕਿ ਜਨਊ ਧਾਰੀ ਸੋਮਨਾਥ ਮੰਦਿਰ ਦਾ ਫਾਲੋਅਰ ਔਰ ਦੂਜਾ ਪੱਕਾ ਹਿੰਦੂ ਕਿਹੜਾ, ਉੱਥੇ ਘੱਟ ਗਿਣਤੀਆਂ ਦਾ, ਅਕਲੀਅਤਾਂ ਦਾ, ਉਹ ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਦਲਿਤ ਹੋਣ, ਮੂਲ ਨਿਵਾਸੀ ਹੋਣ,
ਟ੍ਰਾਈਬਲ ਹੋਣ, ਜੀ। ਉਹਨਾਂ ਨੂੰ ਕਿਹਨੇ ਪੁੱਛਣਾ ਹੈ? ਬਿਲਕੁਲ। ਹੁਣ ਇਹ ਲੇਟੈਸਟ ਡਿਬੇਟ ਚੋਂ ਇਹ ਅਗੇਨ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਉੱਥੇ ਹੁਣ ਇਹਨਾਂ ਦਾ ਕੰਪੀਟੀਸ਼ਨ ਹੈ ਔਰ ਨੈਕਸਟ ਕੰਪੀਟੀਸ਼ਨ ਹੋਣਾ ਹੈ। ਪਹਿਲਾਂ ਵੀ ਕੰਪੀਟੀਸ਼ਨ ਸੀ। ਜੀ ਜੇ ਇੰਦਰਾ ਗਾਂਧੀ ਨੇ, ਰਾਜੀਵ ਗਾਂਧੀ ਨੇ ਸਿੱਖ ਮਾਰੇ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਹਿੰਦੂਆਂ ਨੇ 3/4 ਬਹੁਮਤ ਦੇ ਦਿੱਤਾ ਰਾਜੀਵ ਗਾਂਧੀ ਨੂੰ, ਤੇ ਜੇ ਮੋਦੀ ਨੇ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਤੇ ਹਿੰਦੂਆਂ ਨੇ ਉਹ ਮੋਦੀ ਨੂੰ ਜਿਹੜਾ ਬਿਲਕੁਲ ਅਨਪੜ੍ਹ ਖਤੂਤ, ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਲਿਆ ਕੇ ਬਿਠਾ ਦਿੱਤਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਹੜੀ ਸਰਵਾਈਵਲ ਹੈ ਮਾਈਨੋਰਿਟੀਜ਼ ਦੇ ਲਈ ਜੀ। ਔਰ ਉਹਨਾਂ ਦੇ ਲਈ ਕਿਹੜਾ ਰਸਤਾ ਬਾਕੀ ਬਚਦਾ ਹੈ? ਇਹ ਜਿਹੜਾ ਇਹਨੂੰ ਸਮਝਣਾ ਜਾਂ ਇਸ ਸਵਾਲ ਦਾ ਜਵਾਬ ਕੋਈ ਔਖਾ ਨਹੀਂ। ਜੀ ਡਾਕਟਰ ਸਾਹਿਬ, ਲੈਣੇ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ। ਇਸ ਨੂੰ ਚੱਲਦਿਆਂ ਰੱਖਣ ਲਈ ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਸਾਨੂੰ ਮੇਲ ਕਰ ਸਕਦੇ ਹੋ, 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।